ਅਗਲੀ ਗੱਲ ਕਰੀਏ ਕੈਨੇਡਾ ਦੇ ਵਿੱਚ ਵਿਆਜ ਦਰਾਂ ਦੇ ਬਾਰੇ। 10 ਦਸੰਬਰ ਨੂੰ ਕਹਿੰਦੇ ਇੱਕ ਅਨਾਉਂਸਮੈਂਟ ਹੋਣੀ ਹੈ। ਇੱਕ ਤਾਂ ਇਸ ਅਨਾਉਂਸਮੈਂਟ ਤੋਂ ਉਮੀਦਾਂ ਕੀ ਨੇ, ਇਹ ਜ਼ਰੂਰ ਦੱਸਿਓ। ਤੇ ਦੂਜਾ ਇਹ ਹੈ ਕਿ ਵਿਆਜ ਦਰਾਂ ਦੀ ਜਿਹੜੀ ਗੱਲਬਾਤ ਆ ਉਹ ਲੋਕਾਂ ਦਾ ਇੰਟਰਸਟ ਇਸ ਕਰਕੇ ਬਣਦਾ ਕਿਉਂਕਿ ਪੰਜਾਬੀ ਜਿਹੜੇ ਉੱਥੇ ਪਹੁੰਚੇ ਸੀਗੇ ਕੈਨੇਡਾ ਦੇ ਵਿੱਚ, ਉਹਨਾਂ ਦਾ ਜੀ ਜ਼ਿਆਦਾ ਜਿਹੜਾ ਕਾਰੋਬਾਰ ਹੈ ਕੰਸਟਰਕਸ਼ਨ ਦਾ ਹੈ ਜਾਂ ਹੋਰ, ਤੇ ਵਿਆਜ ਦਰਾਂ ਜਦੋਂ ਘਟਦੀਆਂ ਵੱਧਦੀਆਂ ਨੇ ਤਾਂ ਫਿਰ ਤੁਹਾਨੂੰ ਪਤਾ ਕਾਰੋਬਾਰ ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ। ਸੋ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਜਿਹੜਾ ਪੰਜਾਬੀਆਂ ਦੇ ਨਾਲ ਸੰਬੰਧਿਤ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ, ਉਹਦੇ ਤੇ ਪਹਿਲਾਂ ਤੋਂ ਹੀ ਇਸ ਸੰਬੰਧੀ ਚਰਚਾ ਸ਼ੁਰੂ ਹੋ ਜਾਂਦੀ ਹੈ। ਜੀ ਸੋ ਜਿਹੜੀ 29 ਅਕਤੂਬਰ 2025 ਨੂੰ ਜਿਹੜੀ ਲਾਸਟ ਅਨਾਉਂਸਮੈਂਟ ਹੋਈ ਸੀਗੀ, ਉਹਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਜਿਹੜੀ ਵਿਆਜ ਦਰ ਆ ਉਹ 0.25 ਘਟਾਤੀ ਸੀਗੀ, ਜਿਹਦੇ ਨਾਲ ਜਿਹੜੀ ਇਫੈਕਟਿਵ ਹੁਣ ਜਿਹੜਾ ਪ੍ਰਾਈਮ ਰੇਟ ਆਪਾਂ ਕਹਿ ਦਿੰਦੇ ਆ ਉਹ 2.25 ਚਲਿਆ ਗਿਆ, 2.25% ਚਲਿਆ ਗਿਆ, ਜਿਹਦੇ ਨਾਲ ਜਿਹੜੀਆਂ ਮਤਲਬ ਸੋ ਬੇਸਿਕਲੀ ਵਿਆਜ ਦਰਾਂ ਜਿਹੜੀਆਂ ਘਟੀਆਂ। ਮਤਲਬ ਹੁਣ ਤੱਕ ਲਗਭਗ ਪਿਛਲੇ 1 ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਜਿਹੜੀਆਂ ਵਿਆਜ ਦਰਾਂ, ਜਦੋਂ ਤੋਂ ਇਨਫਲੇਸ਼ਨ ਬਹੁਤ ਜ਼ਿਆਦਾ, ਮਤਲਬ ਇਨਫਲੇਸ਼ਨ ਦੇ ਰਿਜ਼ਲਟ ਵਜੋਂ ਤਾਂ ਜਿਹੜੀਆਂ ਵਿਆਜ ਦਰਾਂ ਵਧਣੀਆਂ ਸ਼ੁਰੂ ਹੋਈਆਂ ਸੀਗੀਆਂ, ਪਰ ਜਦੋਂ ਬਿਲਕੁਲ ਇਕਨੋਮੀ ਖੜ ਗਈ ਫਿਰ ਵਿਆਜ ਦਰਾਂ ਘਟਣੀਆਂ ਸ਼ੁਰੂ ਹੋਈਆਂ ਨੇ। ਸੋ ਬੜਾ ਦੇਖੋ ਸਿੰਪਲ ਜਿਹਾ ਫਾਰਮੂਲਾ ਪ੍ਰਵੀਨ ਸ਼ਰਮਾ ਜੀ, ਕੋਈ ਵੀ ਹਰ ਇੱਕ ਮੁਲਕ ਜਿਹੜਾ ਡਿਵੈਲਪਡ ਮੁਲਕ, ਇੰਡੀਆ ਦੇ ਵਿੱਚ ਜਿਹੜੀ GDP ਦੀ ਗਰੋਥ ਆ ਉਹ 6-7% ਦੇ ਆਲੇ ਦੁਆਲੇ ਰਹਿੰਦੀ ਹੈ, ਜਿਹਦੇ ਕਰਕੇ ਉੱਥੇ ਜਿਹੜਾ ਰੁਪਈਆ ਉਹ ਹਲਕਾ ਹੁੰਦਾ ਚਲਿਆ ਜਾਂਦਾ। ਜਿਹੜੇ ਡਿਵੈਲਪਡ ਮੁਲਕ ਨੇ ਉਹਨਾਂ ਦਾ ਹੁੰਦਾ ਵੀ ਯਾਰ ਅਸੀਂ ਜਿਹੜੀ ਆਪਣੀ ਗਰੋਥ ਹੈਗੀ GDP ਦੀ ਗਰੋਥ, ਉਹਨੂੰ ਅਸੀਂ 2% ਦੇ ਲਾਗੇ ਪਾਸੇ ਰੱਖਣਾ। ਜਦੋਂ ਜਿਹੜੀ ਇਨਫਲੇਸ਼ਨ ਦੀ ਜਿਹੜੀ ਪਰਸੈਂਟੇਜ ਹੈ ਉਹ 2% ਤੋਂ ਵੱਧ ਜਾਵੇ, ਉਹਦੇ ਨਾਲ ਗੱਲ ਕੀ ਹੈ ਵੀ ਮਹਿੰਗਾਈ ਬਹੁਤ ਹੋਣ ਲੱਗ ਪੈਂਦੀ ਆ। ਸਹੀ, ਜਦੋਂ ਮਹਿੰਗਾਈ ਹੁੰਦੀ ਹੈ ਤਾਂ ਇਹਨਾਂ ਨੂੰ ਵਿਆਜ ਦਰਾਂ ਵਧਾਉਣੀਆਂ ਪੈਂਦੀਆਂ ਨੇ ਵੀ ਲੋਕੀ ਪੈਸੇ ਖਰਚਣੇ ਘਟਾਉਣ, ਬਿਜ਼ਨੈਸਿਸ ਪੈਸੇ ਖਰਚਣੇ ਘਟਾਉਣ, ਤੇ ਜਿਹੜੀ ਇਨਫਲੇਸ਼ਨ ਆ ਉਹਨੂੰ ਘਟਾ ਕੇ 2% ਤੇ ਲੈ ਕੇ ਆਇਆ ਜਾਵੇ। ਪਰ ਹਮੇਸ਼ਾ ਹੀ ਏਦਾਂ ਹੁੰਦਾ ਵੀ ਜਦੋਂ ਸਰਕਾਰਾਂ ਉਹ ਟਾਈਟ ਕਰਦੀਆਂ, ਉਹਦੇ ਨਾਲ ਰਿਸੈਸ਼ਨ ਵਰਗੇ ਹਾਲਾਤ ਪੈਦਾ ਹੁੰਦੇ ਆ, ਲੋਕੀ ਪੈਸਾ ਖਰਚਣੋਂ ਹਟ ਜਾਂਦੇ ਆ। ਹੁਣ ਜਿਵੇਂ ਕਿਸੇ ਤੋਂ ਘਰੇ ਹੀ ਨਹੀਂ ਲੈ ਹੋ ਰਿਹਾ, ਘਰ ਦੀ ਕਿਸ਼ਤ ਹੀ ਇੰਨੀ ਵੱਧ ਗਈ, ਜੇ ਕਿਸੇ ਦੀ ਘਰ ਦੀ ਕਿਸ਼ਤ $1,800 ਸੀ, ਉਹਦੀ $3,200-3,300 ਹੋ ਗਈ ਜਦੋਂ ਇੰਟਰਸਟ ਰੇਟ ਪੂਰੇ ਪੀਕ ਤੇ ਗਿਆ, ਹਨਾ। ਸੋ ਉਹ ਟਿੰਬਰੀ ਕੱਸਦੇ ਇੱਥੇ ਚਲੀ ਗਈ ਵੀ ਮੁੜ ਕੇ 1.3% ਤੇ ਚਲੇ ਗਿਆ, ਉਹ ਫਿਰ ਰਿਸੈਸ਼ਨ ਦੇ ਸਿੰਬਲ ਹੋ ਜਾਂਦੇ ਆ। ਤੇ ਹੁਣ ਉਹਨੂੰ ਠੀਕ ਕਰਨ ਲਈ ਇਹ ਜਿਹੜੇ ਇੰਟਰਸਟ ਰੇਟ ਘਟਾ ਰਹੇ ਆ, ਜਿਹੜੀ 10 ਦਸੰਬਰ ਵਾਲੀ ਹੈਗੀ ਹੈ, ਉਹਦੇ ਚ ਇਹ ਲੱਗਦਾ ਵੀ ਬਿਲਕੁਲ ਪੌਜ਼ ਕਰ ਦੇਣਗੇ ਵੀ ਉਹਦੇ ਵਿੱਚ ਹੋਰ ਹਲੇ ਵਿਆਜ ਦਰ ਨਹੀਂ ਘਟਾਇਆ ਜਾਏਗਾ, ਕਿਉਂਕਿ ਜਿਹੜੀ ਇਨਫਲੇਸ਼ਨ ਆ ਉਹ ਦੁਬਾਰਾ 2.1% ਤੇ ਚਲੇ ਗਈ ਹੈ, 2.2% ਤੇ 2% ਟੱਪ ਗਈ ਹੈ। ਸੋ ਉਸ ਨੰਬਰ ਤੇ ਆ ਗਿਆ ਜਿੱਥੇ ਹੁਣ ਕੈਨੇਡਾ ਦੀ ਸਰਕਾਰ ਨਹੀਂ ਚਾਹੁੰਦੀ ਵੀ ਵਧੇ, ਤਾਂ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਸਾਰਿਆਂ ਦੀ ਨਿਗਾਹ ਇਸੇ ਚੀਜ਼ ਤੇ ਹੈਗੀ ਆ, ਕਹਿੰਦੇ ਵੀ ਜਿਹੜਾ ਅਸਲ ਦੇ ਵਿੱਚ ਜਿਹੜੀ ਲੋਕਾਂ ਨੂੰ ਸੌਖ ਆਣੀ ਆ ਉਹ ਮਿਡ 2026 ਦੇ ਵਿੱਚ ਜਾ ਕੇ ਆਉਣੀ ਹੈ। ਜੀ, ਉਦੋਂ ਕੋਈ ਰਾਹਤ ਮਿਲਣ ਦੇ ਆਸਾਰ ਨੇ। ਸੋ ਇਹਨੂੰ ਮਤਲਬ ਜੇ ਆਪਾਂ ਗੁਰਜਸਪਾਲ ਸਿੰਘ ਜੀ ਦੇਖਿਆ ਜਾਵੇ ਕੈਨੇਡਾ ਦੀ ਇਕੋਨਮੀ ਦੇ ਹਿਸਾਬ ਦੇ ਨਾਲ, ਜਿਵੇਂ ਹੁਣ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਵਸਦੇ ਨੇ ਉਹ ਇਸ ਗੱਲ ਦਾ ਪ੍ਰਚਾਰ ਕਰਦੇ ਰਹਿੰਦੇ ਨੇ ਵੀ ਕੈਨੇਡਾ ਦੇ ਵਿੱਚ ਓਨੇ ਮੌਕੇ ਨਹੀਂ ਰਹੇ ਜਿੰਨੇ ਅੱਜ ਤੋਂ 10 ਸਾਲ ਪਹਿਲਾਂ ਸੀਗੇ। ਕੀ ਰੁਜ਼ਗਾਰ ਜਾਂ ਹੋਰ, ਕਿਉਂ ਆਪਾਂ ਇਹ ਵੀ ਦੇਖਿਆ ਵੀ ਖਬਰਾਂ ਦੇ ਰੂਪ ਦੇ ਵਿੱਚ ਕਿ ਇੱਕ ਨੌਕਰੀ ਨਿਕਲੀ, ਇੱਕ ਇੰਟਰਵਿਊ ਨਿਕਲੀ ਤੇ ਉੱਥੇ ਲੰਮੀਆਂ ਕਤਾਰਾਂ ਲੱਗ ਗਈਆਂ ਲੋਕਾਂ ਨੂੰ ਉਸ ਜੌਬ ਨੂੰ ਹਾਸਲ ਕਰਨ ਦੇ ਲਈ। ਕੀ ਹੁਣ ਹਾਲਾਤ ਬਦਲੇ ਨੇ ਜਾਂ ਇਹਨਾਂ ਨੂੰ ਵੀ ਸਮਾਂ ਲੱਗ ਸਕਦਾ? ਜਿਹੜੀ ਦੇਖੋ ਇਕਨੋਮੀ ਤਾਂ ਟਾਈਟ ਹੀ ਹੈ, ਜਿਹੜੀਆਂ ਉਹ ਲਾਈਨਾਂ ਲੱਗਦੀਆਂ ਉਹ ਸਿਰਫ 1 ਜਾਂ 2 ਸ਼ਹਿਰਾਂ ਦੀਆਂ ਹੀ ਹੈਗੀਆਂ, ਬਰੈਂਪਟਨ ਜਾਂ ਸਰੀ ਦੀਆਂ, ਕਿਉਂਕਿ ਜਿਹੜੇ ਬੱਚੇ ਆ ਜਾਂ ਇੰਟਰਨੈਸ਼ਨਲ ਜਿਹੜਾ ਆਪਾਂ ਸਟੂਡੈਂਟ ਹੋਏ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਇਆ, ਉਹਨਾਂ ਕੋਲੇ ਕਾਰਾਂ ਹੈ ਨਹੀਂ ਗੀਆਂ, ਉਹ ਚਾਹੁੰਦੇ ਵੀ ਸਾਨੂੰ ਇੱਥੇ ਜਿੱਥੇ ਅਸੀਂ ਬੱਸ 'ਚ ਜਾ ਸਕੀਏ ਸਾਨੂੰ ਨੌਕਰੀ ਮਿਲੇ। ਤੁਸੀਂ ਥੋੜਾ ਜਿਹਾ ਜਿਹੜੇ ਸੰਘਣੀ ਵਸੋਂ ਵਾਲੇ ਇਲਾਕੇ ਉਹ ਤੋਂ 100-200 ਕਿਲੋਮੀਟਰ ਤੁਸੀਂ ਬਾਹਰ ਚਲੇ ਜਾਓ, ਤੁਹਾਨੂੰ ਸਾਈਨ ਲੱਗੇ ਮਿਲਦੇ ਆ ਵੀ ਸਾਨੂੰ ਕਾਮਿਆਂ ਦੀ ਲੋੜ ਹੈ ਜਾਂ ਸਾਨੂੰ ਵਰਕਰ ਦੀ ਲੋੜ ਹੈ। ਪਰ ਗੱਲ ਕੀ ਹੈ ਵੀ ਉੱਥੇ ਜਾ ਕੇ ਕੋਈ ਕੰਮ ਕਰਨਾ ਨਹੀਂ ਚਾਹੁੰਦਾ, ਉੱਥੇ ਜਾ ਕੇ ਕੋਈ ਰਹਿਣਾ ਨਹੀਂ ਚਾਹੁੰਦਾ। ਇਹ 2 ਸਾਲ ਪੁਰਾਣੀ ਗੱਲ ਹੈ, ਮਤਲਬ ਜਦੋਂ ਲਾਈਨਾਂ ਦੀਆਂ ਖਬਰਾਂ ਆਉਂਦੀਆਂ ਸੀਗੀਆਂ। ਹੁਣ ਐਕਚੁਅਲ ਚ ਸਾਰੇ ਕੈਨੇਡਾ ਦੀ ਇਕਨੋਮੀ ਸਲੋ ਹੋਈ ਆ, ਇਸ ਵੇਲੇ ਜਿਹੜੀ ਮਾਰਕੀਟ ਆ ਉਹ ਇੰਨੀ ਵਧੀਆ ਨਹੀਂ ਹੈਗੀ, ਸੋ ਤਾਂ ਕਰਕੇ ਜਿਹੜਾ ਕੰਮ ਹੈ ਉਹ ਥੋੜਾ ਸਲੋ ਹੋਇਆ। ਜੀ ਬਿਲਕੁਲ। ਸੋ ਇਹ ਸਮਝਿਆ ਜਾ ਸਕਦਾ। ਗੁਰਜਸਪਾਲ ਸਿੰਘ ਜੀ, ਤੁਸੀਂ ਜੁੜੇ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀਆਂ ਦੇਣ ਦੇ ਲਈ। ਜੀ।